ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕੋਟਕਪੂਰਾ ਗੋਲੀकांड ਦੀ। ਇਸ ਮਾਮਲੇ ਦੇ ਵਿੱਚ ਹੁਣ ਬਾਦਲ ਪਿਓ ਪੁੱਤ 23 ਤਰੀਕ ਨੂੰ ਕਹਿੰਦੇ ਤਲਬ ਕਰ ਲਏ ਐਸਆਈਟੀ ਨੇ। ਬਿਲਕੁਲ ਪ੍ਰਵੀਨ ਜੀ, ਦੋ ਪਹਿਲੂ ਨੇ ਕਿ 24 ਫਰਵਰੀ ਨੂੰ ਜਿਹੜਾ ਚਲਾਨ ਪੇਸ਼ ਕੀਤਾ ਗਿਆ ਸੀ, ਮਤਲਬ ਕਿ ਉਸ ਮਾਮਲੇ ਦੇ ਉੱਤੇ ਹੁਣ ਤਲਬ ਕੀਤਾ ਹੈ। ਕੋਟਕਪੂਰਾ ਗੋਲੀकांड ਮਾਮਲੇ 'ਚ ਜਿਹੜੀ ਐਸਆਈਟੀ ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਸੀ, ਉਸ ਮਾਮਲੇ ਦੇ ਵਿੱਚ ਹੁਣ ਇਹਨਾਂ ਨੂੰ ਅਦਾਲਤ ਨੇ ਤਲਬ ਕੀਤਾ ਹੈ। ਅਦਾਲਤ 'ਚ ਇਹਨਾਂ ਨੂੰ ਤਲਬ, ਸਿੱਟ ਮੂਹਰੇ ਤਾਂ ਬਰਾੜ, ਚੌਧਰੀ, ਖੱਟੜ ਤੇ ਸੋਹਤਾ ਤੋਂ ਪੁੱਛਗਿੱਛ ਕਰ ਲਈ ਹੈ ਸਿੱਟ ਨੇ। ਸੋ ਬਕਾਇਦਾ ਤੌਰ ਤੇ ਕੋਟਕਪੂਰਾ ਗੋਲੀकांड ਮਾਮਲੇ ਦੀ ਜਿਹੜੀ ਜਾਂਚ ਕਰ ਰਹੀ ਹੈ ਐਸਆਈਟੀ, ਉਸ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਕੱਤਰ ਰਹੇ ਨੇ ਜਿਹੜੇ ਗਗਨਦੀਪ ਬਰਾੜ ਹੋਰੀ, ਜਾਂ ਸਾਬਕਾ ਡੀਜੀਪੀ ਰੋਹਿਤ ਸ਼ਰਮਾ ਹੋਰੀ, ਰੋਹਿਤ ਚੌਧਰੀ ਹੋਰੀ, ਸਾਬਕਾ ਡੀਆਈਜੀ ਹੈ ਨਾ ਖੱਟੜਾ ਹੋਰੀ, ਆਰਐਸ ਖੱਟੜਾ, ਇਸੇ ਤਰ੍ਹਾਂ ਇਕਬਾਲ ਸੋਹਤਾ, ਇਹਨਾਂ ਸਾਰਿਆਂ ਤੋਂ ਪੁੱਛਗਿੱਛ ਕਰ ਲਈ ਆ। ਪਰ ਜਿਹੜਾ ਚਲਾਨ ਪੇਸ਼ ਕੀਤਾ ਸੀਗਾ ਨਾ 24 ਫਰਵਰੀ ਨੂੰ ਜੀ, ਉਹ 7000 ਪੰਨੇ ਵਾਲਾ, ਜਿਹਦੇ ਵਿੱਚ ਬਾਦਲ ਪਿਓ ਪੁੱਤ ਦਾ ਨਾਮ ਵੀ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਡੀਜੀਪੀ ਸੁਮੇਧ ਸੈਣੀ ਨੂੰ ਮੁੱਖ ਸਾਜ਼ਿਸ਼ ਘੜਾ ਕਰਾ ਦਿੱਤਾ ਗਿਆ ਸੀਗਾ, ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਤੇ ਬਾਕੀ ਅਧਿਕਾਰੀ ਵੀ, ਉਹ ਸਾਰਾ ਜਿਹੜਾ ਚਲਾਨ 7000 ਪੰਨਿਆਂ ਦਾ ਪੇਸ਼ ਹੋਇਆ ਸੀ, ਉਸ ਮਾਮਲੇ ਦੇ ਵਿੱਚ ਹੁਣ ਬਾਦਲ ਪਿਓ ਪੁੱਤ ਨੂੰ ਅਦਾਲਤ ਨੇ ਤਲਬ ਕਰ ਲਿਆ। ਠੀਕ ਹੈ, ਇਹ ਤਲਬ ਮਤਲਬ ਹੁਣ ਪੇਸ਼ ਹੁੰਦੇ ਨੇ ਜਾਂ ਆਪਣੇ ਵਕੀਲ ਰਾਹੀਂ ਆਉਂਦੇ ਨੇ ਜਾਂ ਕੋਈ ਬਿਮਾਰੀ ਦਾ ਸਰਟੀਫਿਕੇਟ ਭੇਜਦੇ ਨੇ, ਕੌਣ ਕੀ ਕਰਦਾ, ਕਿਹੜਾ ਢੰਗ ਤਰੀਕਾ ਆਪਣਾ ਦੇਖਣ ਵਾਲੀ ਗੱਲ ਹੋਏਗੀ। 14 ਅਕਤੂਬਰ 2015 ਨੂੰ ਜਿਹੜਾ ਕੋਟਕਪੂਰਾ ਗੋਲੀकांड ਵਾਪਰਿਆ, ਫਾਇਰਿੰਗ ਵਾਪਰੀ, ਉਸ ਮਾਮਲੇ ਦੇ ਵਿੱਚ ਹੁਣ ਬਕਾਇਦਾ ਤੌਰ ਤੇ ਜਿਹੜੀ ਸਿੱਟ ਨੇ ਆਪਣੀ ਰਿਪੋਰਟ ਤਿਆਰ ਕਰਕੇ, ਚਲਾਨ ਤਿਆਰ ਕਰਕੇ ਪੇਸ਼ ਕੀਤਾ ਸੀ 24 ਫਰਵਰੀ ਨੂੰ। ਉਹਦੇ ਹਵਾਲੇ ਨਾਲ ਜਿਹੜੀ ਜੁਡੀਸ਼ੀਅਲ ਮੈਜਿਸਟ੍ਰੇਟ ਹੈ, ਉਹਨੇ ਅਜੇ ਪਾਲ ਸਿੰਘ ਹੋਰਾਂ ਨੇ, ਉਹਨਾਂ ਦੀ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਹੋਣ ਲਈ ਮਤਲਬ ਹੁਕਮ ਭੇਜ ਦਿੱਤਾ ਗਿਆ, ਤਲਬ ਕਰ ਲਿਆ ਗਿਆ, ਜਿਹਦੇ ਵਿੱਚ ਉਚੇਚੇ ਤੌਰ ਤੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਸ ਸਮੇਂ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਤੇ ਉਹ ਤੋਂ ਬਾਅਦ ਸੁਮੇਧ ਸੈਣੀ ਜਿਹੜੇ ਉਸ ਸਮੇਂ ਡੀਜੀਪੀ ਸੀ, ਇਸੇ ਤਰ੍ਹਾਂ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਇਸੇ ਤਰ੍ਹਾਂ ਐਸਐਸਪੀ ਚਰਨਜੀਤ ਸ਼ਰਮਾ, ਉਸ ਸਮੇਂ ਡੀਜੀਪੀ ਇੱਕ ਡੀਆਈਜੀ ਰਹੇ ਫਿਰੋਜ਼ਪੁਰ ਰੇਂਜ ਵਾਲੇ ਅਮਰ ਸਿੰਘ ਚਾਹਲ, ਹੈ ਨਾ, ਇਹਨਾਂ ਸਾਰਿਆਂ ਨੂੰ, ਸੁਖਜਿੰਦਰ ਸਿੰਘ ਮਾਨ ਤੇ ਥਾਣਾ ਸਿਟੀ ਵਾਲਾ ਜਿਹੜਾ ਮੁਖੀ ਰਿਹਾ ਗੁਰਦੀਪ ਸਿੰਘ ਪੰਧੇਰ ਹੋਰੀ, ਉਹਨਾਂ ਸਾਰਿਆਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਗਿਆ ਕਿ ਭਾਈ 23 ਮਾਰਚ ਨੂੰ ਤੁਹਾਨੂੰ ਸੱਦਿਆ ਜਾਂਦਾ, ਆ ਕੇ ਪੇਸ਼ ਹੋਵੋ। ਹੁਣ ਦੇਖਦੇ ਆ ਜੀ ਕੌਣ ਕੌਣ ਪੇਸ਼ ਹੁੰਦਾ, ਕੌਣ ਕੌਣ ਨਹੀਂ। ਇਸ ਮਾਮਲੇ 'ਚ ਸਰਕਾਰ ਵੀ ਚਾਹੁੰਦੀ ਆ, ਸਿੱਟ ਵੀ ਚਾਹੁੰਦੀ ਆ, ਸਿੱਟ ਦੇ ਹਵਾਲੇ ਨਾਲ ਕਿ ਅਦਾਲਤ 'ਚ ਛੇਤੀ ਕੋਈ ਪੱਖ ਆਵੇ ਤੇ ਇਹਨਾਂ ਨੂੰ ਅੰਦਰ ਭੇਜ ਦਈਏ ਇੱਕ ਤਰ੍ਹਾਂ ਨਾਲ, ਤਾਂ ਕਿ ਅਸੀਂ ਇਹ ਦਾਗ ਜਿਹੜੇ ਲੱਗੇ ਨੇ ਸਿਆਸਤ ਦੇ ਮੱਥੇ ਦੇ ਉੱਤੇ ਕਿ ਭਾਈ ਇਸ ਮਾਮਲੇ 'ਚ ਕੁਛ ਨਹੀਂ ਕਰ ਰਹੇ, ਉਹਦੇ ਵਿੱਚ ਸਾਡੀ ਨਜ਼ਰ ਆਵੇ ਕਿ ਅਸੀਂ ਕੁਛ ਕਰ ਗੁਜ਼ਰਿਆ। ਸੋ ਉਸ ਦੀ ਪਹਿਲ ਕਦਮੀ ਵੱਲ ਵਧਿਆ ਜਾ ਰਿਹਾ। ਪਰ ਇੱਥੇ ਅਜੇ ਵੀ ਚਰਚਾਵਾਂ ਸਿਆਸੀ ਗਲਿਆਰਿਆਂ 'ਚ, ਰਾਜਨੀਤਿਕ ਖੇਤਰਾਂ 'ਚ ਇਹ ਚੱਲਦੀਆਂ ਨੇ ਪ੍ਰਵੀਨ ਜੀ, ਕਿ ਇਹ ਸਾਰੇ ਮਾਮਲੇ ਦੇ ਵਿੱਚ ਕੋਈ ਕੁੰਵਰ ਵਿਜੇ ਪ੍ਰਤਾਪ ਵਾਲੇ ਨਾਮ ਕਿਉਂ ਬਾਹਰ ਰੱਖੇ ਗਏ ਨੇ, ਉਹ ਨਾਮਾਂ ਨੂੰ ਇਹਨਾਂ ਨਾਮਾਂ 'ਚ ਕਿਉਂ ਨਹੀਂ ਸ਼ਾਮਲ ਕੀਤਾ ਗਿਆ? ਕਿ ਉਸ ਨਾਮਾਂ ਨੂੰ ਬਾਹਰ ਰੱਖ ਕੇ ਕਿਸੇ ਨੂੰ ਬਚਾਉਣ ਦੀ ਕਵਾਇਦ ਤਾਂ ਨਹੀਂ, ਜਾਂ ਰਾਜਨੀਤਿਕ ਧਿਰਾਂ ਨੂੰ ਜਿਹੜਾ ਜਿਨ੍ਹਾਂ ਦਾ ਨਾਂ ਹੈ, ਕਿ ਇਹ ਸੱਚਮੁੱਚ ਇਹਨਾਂ ਤੇ ਕੋਈ ਜਾਂਚ ਪੜਤਾਲ ਹੋਏਗੀ ਜਾਂ ਇਹ ਡੰਮੀ ਨਾਂ ਸ਼ਾਮਲ ਨੇ? ਅਜੇ ਬਹੁਤ ਕੁਝ ਦੇਖਣਾ ਬਾਕੀ ਆ। ਪਰ ਫਿਲਹਾਲ ਪੇਸ਼ ਕੀਤੇ ਗਏ ਚਲਾਨ ਦੇ ਬਾਅਦ ਤਲਬ ਕੀਤਾ ਜਾਣਾ, ਇਹਦੇ ਨਾਲ ਇੱਕ ਡਿੰਗ ਅਗਲੀ ਪੁੱਟੀ ਹੋਈ ਨਜ਼ਰ ਆ ਰਹੀ ਹੈ। ਜੀ ਜੀ ਜੀ, ਅਗਲੀ